अस्सलाम वालेकुम, सत श्री अकाल और नमस्कार मित्रों। जिवें कि ਤੁਸੀਂ ਪਹਿਲੇ ਲਾਈਵ ਸੈਸ਼ਨ ਰਾਹੀਂ ਮੁxtਲਿਫ ਲੋਕਾਂ ਨੂੰ ਸੁਣਦੇ ਰਹਿੰਦੇ ਹੋ, ਲੋਕ ਜਿਨ੍ਹਾਂ ਨੇ ਪੰਜਾਬੀ ਦੇ ਵਿੱਚ ਬਹੁਤ ਵੱਡਾ ਨਾਮ ਖੱਟਿਆ ਹੈ ਔਰ ਜਿੱਥੇ ਵੀ ਬੈਠੇ ਨੇ ਇਹਨਾਂ ਦਾ ਕੰਮ ਬੋਲਦਾ ਹੈ। ਤੋ ਐਸੀ ਹੀ ਸ਼ਖਸੀਅਤ ਸਾਡੇ ਨਾਲ ਅਮਰੀਕਾ ਤੋਂ ਹਮੇਸ਼ਾ ਜੁੜਦੇ ਹਨ। ਸਾਡੇ ਉੱਚੇ ਬਾਗ ਡਾਕਟਰ ਸੁਰਿੰਦਰ ਗਿੱਲ ਸਾਹਿਬ। ਡਾਕਟਰ ਸੁਰਿੰਦਰ ਗਿੱਲ ਸਾਹਿਬ ਸਿਕਸ ਆਫ ਯੂਐਸਏ ਦੇ ਜਨਰਲ ਸੈਕਟਰੀ ਹਨ। ਇਸ ਤੋਂ ਅੱਡ ਉੱਥੋਂ ਦੇ ਇੱਕ ਵੱਡੇ ਜਰਨਲਿਸਟ ਹਨ। ਉਹਦੇ ਨਾਲ ਇੱਕ ਸੋਸ਼ਲ ਐਕਟਿਵਿਸਟ ਹਨ ਔਰ ਇਹਦੇ ਨਾਲ ਹੋਰ ਹਯਾਤੀ ਇਹਨਾਂ ਨੂੰ ਲੋਕ ਇਹਨਾਂ ਨੂੰ ਰਿਸਪੌਂਸਿਬਿਲਿਟੀਜ਼ ਦਿੱਤੀ ਜਾਂਦੇ ਆ ਤੇ ਡਾਕਟਰ ਸਾਹਿਬ ਲਈ ਜਾਂਦੇ ਆ ਰਿਸਪੌਂਸਿਬਿਲਿਟੀਜ਼। ਤੇ ਡਾਕਟਰ ਸਾਹਿਬ ਨੇ ਮੁਖਤਲਿਫ ਮੁੱਦਿਆਂ ਤੇ ਗੱਲ, ਜਿਵੇਂ ਕਿ ਤੁਸੀਂ ਦੇਖਦੇ ਹੋ, ਪਹਿਲੇ ਅਮਰੀਕਾ ਦੇ ਅੰਦਰ ਪੰਜਾਬ ਕੀ ਹੈ, ਪੰਜਾਬੀਅਤ ਕੀ ਹੈ, ਇੱਕ ਨਵਾਂ ਬਣਦਾ ਪੰਜਾਬ, ਉਹਦੇ ਵਿੱਚ ਪੰਜਾਬੀਆਂ ਦੀ ਕੀ ਕੰਟਰੀਬਿਊਸ਼ਨ ਹੈ ਜਾਂ ਅਮਰੀਕਾ ਦੀ ਤਰੱਕੀ ਦੇ ਵਿੱਚ ਕੀ ਕੰਟਰੀਬਿਊਸ਼ਨ ਹੈ, ਹਮੇਸ਼ਾ ਤੁਸੀਂ ਦੇਖਦੇ ਰਹਿੰਦੇ ਹੋ। ਅੱਜ ਫਿਰ ਡਾਕਟਰ ਸਾਹਿਬ ਨੇ ਉਚੇਚੇ ਤੌਰ ਤੇ ਸਾਨੂੰ ਟਾਈਮ ਦਿੱਤਾ ਹੈ ਔਰ ਬਹੁਤ ਤੁਹਾਡਾ ਧੰਨਵਾਦ, ਬਹੁਤ ਸ਼ੁਕਰੀਆ ਡਾਕਟਰ ਸਾਹਿਬ ਜੀ। ਆਇਆਂ ਤੁਹਾਨੂੰ। ਸਭ ਤੋਂ ਪਹਿਲਾਂ ਮੈਂ ਅਹਿਮਦ ਰਜ਼ਾ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਅਮਰੀਕਾ ਦੀ ਧਰਤੀ ਤੋਂ ਲਾਈਵ ਲਿਆ ਹੈ। ਮੈਂ ਇੰਟਰਨੈਸ਼ਨਲ ਫੋਰਮ USA ਦਾ ਕੋ-ਚੇਅਰ ਹੈ, ਸਿਕਸ ਆਫ USA ਦਾ ਜਨਰਲ ਸੈਕਟਰੀ ਹੈ ਔਰ ਵਰਲਡ ਯੂਨਾਈਟਿਡ ਗੁਰੂ ਨਾਨਕ ਫਾਊਂਡੇਸ਼ਨ ਦਾ ਵੀ ਜਨਰਲ ਸੈਕਟਰੀ ਹੈ। ਔਰ 3 ਸਾਲ ਮੈਂ ਸੇਵਾ ਜਿਹੜੀ ਹੈ ਉਹ ਗੁਰੂ ਘਰ ਬਤੌਰ ਸੈਕਟਰੀ ਨਿਭਾਈ ਹੈ। ਸੋ ਅੱਜ ਬੜਾ ਚੰਗਾ ਲੱਗਿਆ ਕਿ ਰੀਸੈਂਟਲੀ ਮੈਨੂੰ ਅਮਰੀਕਾ ਦਾ ਪੀਸ ਅੰਬੈਸਡਰ ਸਿੱਖ ਕਮੇਟੀ ਵੱਲੋਂ ਨਿਯੁਕਤ ਕੀਤਾ ਹੈ ਔਰ ਇਹ ਪੀਸ ਅੰਬੈਸਡਰ ਦੀ ਜਿਹੜੀ ਜੌਬ ਹੈ ਬੜੀ ਹਾਰਡ ਹੈ ਔਰ ਇਹਦੀ ਸ਼ੁਰੂਆਤ ਅਹਿਮਦ ਰਜ਼ਾ ਜੀ ਨੇ ਅੱਜ ਆਪਣੇ ਟੀਵੀ ਚੈਨਲ ਰਾਹੀਂ ਮੇਰੇ ਮੈਸੇਜ ਰਾਹੀਂ ਸ਼ੁਰੂ ਕੀਤੀ ਹੈ ਔਰ ਇਹਨਾਂ ਦੇ ਸਵਾਲ ਜਵਾਬ ਨਾਲ ਇਹ ਪੀਸ ਅੰਬੈਸਡਰ ਦੀ ਸ਼ੁਰੂਆਤ ਕੀਤੀ ਜਾਵੇਗੀ। ਰਜ਼ਾ ਭਾਈ, ਤੁਹਾਡੀ ਮੁਹੱਬਤ ਹੈ ਡਾਕਟਰ ਸਾਹਿਬ। ਹਮੇਸ਼ਾ ਅਸੀਂ ਮੁੱਦਿਆਂ ਤੇ ਕਈ ਤੇ ਗੱਲ ਕਰਦੇ ਹਾਂ, ਪਾਰਟੀਸ਼ਨ ਦਾ ਮੁੱਦਾ ਹੋਵੇ ਜਾਂ ਬਾਕੀ ਮੁੱਦੇ ਹੋਣ, ਤੇ ਥੋੜਾ ਜਿਹਾ ਜਾਣ ਲਈਏ ਕਿਉਂਕਿ ਇੱਥੇ ਜਿਹੜਾ ਲਹਿੰਦੇ ਪੰਜਾਬ ਦਾ ਪੰਜਾਬੀ ਬੈਠਾ ਹੈ, ਚਲੋ ਚੜ੍ਹਦੇ ਪੰਜਾਬ ਦੇ ਪੰਜਾਬੀ ਨੂੰ ਤਾਂ ਥੋੜਾ ਹੈ ਪਤਾ ਕਿ ਅਸੀਂ ਪੰਜਾਬੀ ਕਿੱਥੇ ਕਿੱਥੇ ਬੈਠੇ ਹਾਂ। ਤੇ ਇੱਥੇ ਜਦੋਂ ਵੀ ਗੱਲ ਹੁੰਦੀ ਹੈ ਤੇ ਲੋਕਾਂ ਨੂੰ ਪਤਾ ਹੈ ਕਿ ਅੱਛਾ ਯਾਰ ਇੰਡੀਆ ਦੇ ਵਿੱਚ ਬੈਠਿਆ ਪੰਜਾਬੀ ਜਾਂ ਪਾਕਿਸਤਾਨ ਦੇ ਵਿੱਚ ਬੈਠਿਆ ਤੇ ਜਾਂ ਕੈਨੇਡਾ 'ਚ ਬੈਠਿਆ। ਉਹਨਾਂ ਨੂੰ ਟੂ ਬੀ ਵੈਰੀ ਫਰੈਂਕਲੀ ਉਹਨਾਂ ਨੂੰ ਅਮਰੀਕਾ ਦੇ ਪੰਜਾਬੀਆਂ ਦਾ ਨਹੀਂ ਪਤਾ। ਤੇ ਥੋੜਾ ਜਿਹਾ ਇੱਕ ਓਵਰਵਿਊ ਦੇ ਦਿਓ ਕਿ ਜਿਹੜਾ ਅਮਰੀਕਾ ਦੇ ਅੰਦਰ ਸਾਡੇ ਪੰਜਾਬੀ ਬੈਠੇ ਹਨ, ਇਹ ਕਿੱਥੇ ਕਿੱਥੇ ਬੈਠੇ ਹਨ ਔਰ ਇਹਨਾਂ ਦੀ ਕੰਟਰੀਬਿਊਸ਼ਨ ਸ਼ਾਰਟਲੀ ਤੁਸੀਂ ਦੱਸ ਦਿਓ। ਤੇ ਫਿਰ ਅੱਗੇ ਜਿਹੜੀ ਇੱਕ ਵੱਡੀ ਨਿਊਜ਼ ਤੁਸੀਂ ਦੇ ਹੀ ਦਿੱਤੀ ਹੈ, ਫਿਰ ਉਹਦੇ ਤੇ ਆਉਂਦੇ ਆ। ਰਜ਼ਾ ਭਾਈ, ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਜਿਹੜੇ ਪੰਜਾਬੀ ਅਮਰੀਕਾ ਦੀ ਧਰਤੀ ਤੇ ਰਹਿ ਰਹੇ ਆ, ਇਹਨਾਂ ਦੀ ਇੰਨਾ ਪਿਆਰ ਤੇ ਮੁਹੱਬਤ ਹੈ, ਜਿਹੜਾ ਕਿ ਤੁਸੀਂ ਉਹਨਾਂ ਦੇ ਬਿਜ਼ਨਸ ਪਾਰਟਨਰਸ਼ਿਪ ਤੋਂ ਦੇਖ ਸਕਦੇ ਹੋ, ਸਾਂਝੇ ਪ੍ਰੋਗਰਾਮਾਂ ਤੋਂ ਦੇਖ ਸਕਦੇ ਹੋ। ਹੁਣ ਤੁਹਾਨੂੰ ਪਤਾ ਹੀ ਹੈ ਕਿ ਇਫਤਾਰ ਪਾਰਟੀਆਂ ਜਿਹੜੀਆਂ ਹੈ ਉਹ ਸ਼ੁਰੂ ਹੋ ਗਈਆਂ ਹੈ। ਉਹਦੇ ਵਿੱਚ ਪੰਜਾਬੀ ਜਿਹੜੇ ਹੈ ਉਹ ਖੁਦ ਇਹ ਪਾਰਟੀਆਂ ਅਰੇਂਜ ਕਰ ਰਹੇ ਹੈ ਔਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਦੁਬਈ ਦੇ ਵਿੱਚ ਸਾਡੀ ਇੱਥੇ ਇੱਕ ਨੇਬਰਸ ਇੱਕ ਸੰਸਥਾ ਬਣੀ ਹੈ, ਜਿਹਦੇ ਵਿੱਚ ਹਿੰਦੂ, ਸਿੱਖ, ਮੁਸਲਿਮ, ਈਸਾਈ ਜਿਹੜੇ ਹੈ ਉਹ ਸਾਰੇ ਹੀ ਹਨ ਔਰ ਉੱਥੇ ਪੰਜਾਬੀ ਕਮਿਊਨਿਟੀ ਜਿਹੜੀ ਹੈ ਉਹਨਾਂ ਨੇ ਇਹਨਾਂ ਨੂੰ ਨਿਮੰਤਰਣ ਦਿੱਤਾ ਹੈ ਕਿ ਤੁਸੀਂ ਇੱਥੇ ਆ ਕੇ ਇਫਤਾਰ ਪਾਰਟੀ ਕਰੋ। ਕਹਿਣ ਦਾ ਭਾਵ ਹੈ ਕਿ ਇਹ ਜਿਹੜੇ ਵੀ ਮਨਾਂ ਵਿੱਚ ਮਟਾਅ ਬਣੇ ਹੋਏ ਆ ਜਾਂ ਦੂਰੀਆਂ ਬਣੀਆਂ ਹੋਈਆਂ, ਇਹ ਰਾਜਨੀਤਿਕ ਤੌਰ ਤੇ ਬਣੀਆਂ ਹੋਈਆਂ ਹਨ। ਜੇ ਅਸੀਂ ਪਰਿਵਾਰਕ ਤੌਰ ਤੇ ਵੇਖੀਏ, ਮੁਲਕਾਂ ਦੇ ਤੌਰ ਤੇ ਵੇਖੀਏ, ਮੁਹੱਬਤਾਂ ਦੇ ਤੌਰ ਤੇ ਵੇਖੀਏ, ਮਾਨਵਤਾ ਦੇ ਤੌਰ ਤੇ ਵੇਖੀਏ, ਸਾਡਾ ਖੂਨ ਲਾਲ ਹੈ ਔਰ ਲਾਲ ਖੂਨ ਜਿਹੜਾ ਹੈ ਹਿਊਮੈਨਿਟੀ ਦਾ ਨਹੀਂ ਇਕੱਲਾ, ਇਹ ਜਾਨਵਰਾਂ ਦਾ ਵੀ ਖੂਨ ਲਾਲ ਹੈ। ਸੋ ਕਹਿਣ ਦਾ ਭਾਵ ਹੈ ਕਿ ਅਸੀਂ ਲੋਕ ਇੱਥੇ ਆ ਕੇ ਆਪਣੀਆਂ ਜਾਤਾਂ ਭੁੱਲ ਜਾਂਦੇ ਹਾਂ, ਆਪਣੀਆਂ ਕੰਟਰੀਆਂ ਭੁੱਲ ਜਾਂਦੇ ਹਾਂ, ਆਪਣੀਆਂ ਜਿਹੜੀਆਂ ਆਪਸ ਦੇ ਵਿੱਚ ਦੂਰੀਆਂ ਬਣੀਆਂ ਹੋਈਆਂ ਰਾਜਨੀਤਿਕ, ਉਹਨਾਂ ਨੂੰ ਭੁੱਲ ਜਾਂਦੇ ਆ। ਅਸੀਂ ਇੱਕ ਪਲੇਟਫਾਰਮ ਤੇ ਰੋ ਕੇ ਮਾਨਵਤਾ ਦਾ ਮੈਸੇਜ ਜਿਹੜਾ ਹੈ, ਸ਼ਾਂਤੀ ਦਾ ਮੈਸੇਜ ਜਿਹੜਾ ਹੈ, ਸਤਿਕਾਰ ਦਾ ਮੈਸੇਜ ਜਿਹੜਾ ਹੈ ਉਹ ਦੇਣ ਵਾਸਤੇ ਇਕੱਠੇ ਬਿਜ਼ਨਸਾਂ ਵਿੱਚ, ਪ੍ਰੋਗਰਾਮਾਂ ਵਿੱਚ, ਪੰਜਾਬੀ ਮੁਹੱਬਤ ਦੇ ਵਿੱਚ ਔਰ ਪੰਜਾਬੀ ਪ੍ਰੋਗਰਾਮ ਸਾਂਝੇ ਕਰਕੇ ਜਿਹੜਾ ਹੈ ਅਸੀਂ ਆਪਣੇ ਅੰਦਰ ਦਾ ਵਲਵਲਾ ਜਿਹੜਾ ਹੈ ਉਹ ਸਾਂਝੇ ਤੌਰ ਤੇ ਪੇਸ਼ ਕਰਦੇ ਹਾਂ, ਜਿਹਦੇ ਨਾਲ ਸਾਡੀਆਂ ਮੁਹੱਬਤਾਂ ਹੋਰ ਮਜ਼ਬੂਤ ਹੁੰਦੀਆਂ ਹਨ। ਰਾਜਾ ਭਾਈ, ਜਿੰਦਾ ਰੱਖਿਆ ਹੈ ਤੁਸੀਂ ਪੰਜਾਬੀ ਨੂੰ, ਤੇ ਬੜੇ ਅਸੀਂ ਤੁਹਾਡੇ ਕਹੀਏ ਕਿ ਸ਼ੁਕਰਗੁਜ਼ਾਰ ਹਾਂ। ਤੁਹਾਡੇ ਬੜੇ ਧੰਨਵਾਦੀ ਹਾਂ ਅਸੀਂ ਕਿ ਤੁਸੀਂ ਉੱਥੇ ਜਾ ਕੇ ਸਿਰਫ ਇਹ ਨਹੀਂ, ਜਿਵੇਂ ਆਮ ਪਬਲਿਕ ਆਪਣੀ ਸਿਰਫ ਰੋਜ਼ੀ ਰੋਟੀ ਦਾ ਸੋਚਦੀ ਹੈ,
ਕਿਉਂਕਿ ਉਹਨਾਂ ਕੰਟਰੀਜ਼ ਦੇ ਵਿੱਚ ਰੋਜ਼ੀ ਰੋਟੀ ਲਈ ਤਾਂ ਬੰਦਾ ਸੌਖਾ ਹੋ ਜਾਂਦਾ ਵਾ, ਲੇਕਿਨ ਆਪਣੇ ਅਗਰ ਦੇਖੀਏ ਤਾਂ ਕਲਚਰਲੀ, ਲਿੰਗੁਅਲੀ ਜਾਂ ਹੋਰ ਮੁxtਲਿਫ ਕਲਚਰਲੀ ਹਿਸਟੋਰਿਕ ਐਸਪੈਕਟਸ ਤੇ ਉਹ ਕੰਮ ਨਹੀਂ ਲੋਕ ਕਰਦੇ। ਤੁਸੀਂ ਉਹ ਲੋਕ ਹੋ ਜਿਹੜੇ ਉੱਥੇ ਬਹਿ ਕੇ ਵੀ ਜਿਨ੍ਹਾਂ ਨੂੰ ਪੰਜਾਬ ਨਹੀਂ ਬੋਲਿਆ, ਜਿਨ੍ਹਾਂ ਨੂੰ ਪੰਜਾਬੀ ਨਹੀਂ ਬੋਲੀ, ਔਰ ਜਦੋਂ ਮੈਂ ਪੰਜਾਬੀ ਦੀ ਗੱਲ ਕਰਦਾ ਹੁੰਦਾ ਤੇ ਨਾਲ ਹੀ ਇਹਦੇ ਹਿਊਮੈਨਿਟੀ ਵੀ ਜੁੜੀ ਹੋਈ ਹੈ। ਕਿਉਂਕਿ ਸਾਡੀ ਜਿਹੜੀ ਰਵਾਇਤ ਹੈ ਪੰਜਾਬੀ ਦੀ, ਉਹ ਸ਼ੇਰੀ ਰਵਾਇਤ ਹੋਵੇ ਜਾਂ ਫੋਕ ਅਦਬ ਹੋਵੇ ਜਾਂ ਪੰਜਾਬ ਦੀ ਵੈਸੇ ਲੋਕ ਬਿਆਨੀਆਂ ਹੋਵੇ, ਇਹਨਾਂ ਦੇ ਅੰਦਰ ਹਮੇਸ਼ਾ ਇਨਸਾਨੀਅਤ ਬੋਲਦੀ ਹੈ। ਦੁੱਖ ਹੋਵੇ, ਸੁੱਖ ਹੋਵੇ, ਇਨਸਾਨੀਅਤ ਦਾ ਮੈਸੇਜ ਵੀ ਉਸ ਦੇ ਅੰਦਰ ਲੁਕਿਆ ਹੁੰਦਾ। ਤੋ ਅਸੀਂ ਸੂਫੀ ਸਾਹਿਬਾਨ ਦੀ ਰੀਤ ਲਵੀਏ, ਗੁਰੂ ਸਾਹਿਬਾਨ ਦੀ ਰੀਤ ਲਵੀਏ, ਜੋਗੀ ਸਾਹਿਬਾਨ ਦੀ ਰੀਤ ਲਵੀਏ, ਉਹ ਸਾਰੇ ਇਹੀ ਪਿਆਰ ਹੀ ਵਧਾ ਰਹੇ ਸੀ। ਔਰ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇਸ ਫਲਸਫੇ ਤੇ ਹੀ ਕੰਮ ਜਿਹੜੇ ਭਗਤੀ ਲਹਿਰ ਸੀ ਉਹਨੂੰ ਹੀ ਸਾਰਿਆਂ ਨੇ ਪ੍ਰਮੋਟ ਕੀਤਾ। ਸੋ ਹੁਣ ਆਉਂਦੇ ਆ ਕਿ ਇਸ ਦੁਨੀਆ ਨੂੰ ਬੜੀ ਅਮਨ ਦੀ ਲੋੜ ਹੈ। ਇਸ ਵੇਲੇ ਮੁxtਲਿਫ ਜੰਗਾਂ ਹੋ ਰਹੀਆਂ ਹਨ। ਅਸੀਂ ਅਗਰ ਦੇਖੀਏ ਰਸ਼ੀਆ ਔਰ ਯੂਕਰੇਨ ਦੇ ਵਿਚਕਾਰ ਇੱਕ ਵੱਡੀ ਜੰਗ ਹੈ। ਦੁਨੀਆ ਦੋ ਬਲਾਕਸ ਦੇ ਵਿੱਚ ਇਸ ਵੇਲੇ ਡਿਵਾਈਡ ਹੋ ਚੁੱਕੀ ਹੈ। ਔਰ ਆਉਣ ਵਾਲਾ ਵੇਲਾ ਜਿਹੜਾ ਹੈ ਸਾਨੂੰ ਇਹ ਬੜਾ ਅਜੀਬ ਦੁਨੀਆ ਦਾ ਨਜ਼ਰ ਆ ਰਹੀ ਹੈ, ਕਿਉਂਕਿ ਦੁਨੀਆ ਨੇ ਜਿਤਨੀ ਤਰੱਕੀ ਕੀਤੀ ਹੈ ਇਹਦੇ ਅੰਦਰ ਜਿਹੜੇ ਅਸੀਂ ਕਹਿ ਰਹੇ ਹਾਂ ਕਿ ਐਟੋਮਿਕ ਹਥਿਆਰ ਹਨ ਉਹ ਬੜੇ ਖਤਰਨਾਕ ਹਨ ਮੁxtਲਿਫ ਕੰਟਰੀਜ਼ ਦੇ ਕੋਲ। ਔਰ ਲੋਕਾਂ ਦੇ ਅੰਦਰ ਜਿਹੜੀ ਸ਼ਿੱਦਤ ਹੈ, ਐਕਸਟ੍ਰੀਮਿਜ਼ਮ ਹੈ, ਉਹ ਥੋੜੀ ਵੱਧਦੀ ਜਾ ਰਹੀ ਹੈ। ਸੋ ਤੁਹਾਨੂੰ ਅਮਰੀਕਾ ਦੇ ਅੰਦਰ ਪੀਸ ਐਂਬੈਸਡਰ ਬਣਾਇਆ ਗਿਆ ਹੈ। ਸਾਡੇ ਲਈ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਤੁਸੀਂ ਘਰ ਦੇ ਜੀ ਹੋ, ਲੇਕਿਨ ਕੀ ਸੋਚ ਕੇ ਬਣਾਇਆ ਗਿਆ, ਇਹਦੇ ਪਿੱਛੇ ਕੀ ਹਿਸਟਰੀ ਹੈ, ਔਰ ਤੁਹਾਡੇ ਤੋਂ ਕੀ ਤਵੱਕੁਆਤ ਹਨ ਅਮਰੀਕਾ ਦੇ ਅੰਦਰ ਬੈਠੇ ਹੋ ਲੋਕਾਂ ਨੂੰ, ਔਰ ਖਾਸ ਕਰ ਅਸੀਂ ਮੈਂ ਬਾਰ-ਬਾਰ ਜਿਹੜਾ ਲਫ਼ਜ਼ ਯੂਜ਼ ਕਰਦਾ ਪੰਜਾਬ ਦੇ ਪੰਜਾਬੀਆਂ ਨੂੰ ਜਿੱਥੇ ਜਿੱਥੇ ਬੈਠੇ ਹਨ, ਕੀ ਉਮੀਦਾਂ ਰੱਖੀਏ? ਰਜਬ ਭਾਈ ਬੜਾ ਅੱਛਾ ਸਵਾਲ ਕੀਤਾ ਹੈ। ਮੈਂ ਖੁਦ ਹੈਰਾਨ ਹਾਂ ਕਿ ਇੰਨੇ ਪੰਜਾਬੀ ਬੈਠੇ ਆ, ਇੰਨੇ ਸਿੱਖ ਬੈਠੇ ਹਨ ਤੇ ਮੈਨੂੰ ਹੀ ਕਿਉਂ ਚੁਣਿਆ ਹੈ। ਔਰ ਜਦੋਂ ਇਹਦਾ ਖੁਲਾਸਾ ਹੋਇਆ ਤੇ ਪਤਾ ਲੱਗਾ ਕਿ ਇਹ 3 ਸਾਲ ਤੋਂ ਮੈਨੂੰ ਵਾਚ ਕਰ ਰਹੇ ਆ ਔਰ ਮੈਂ ਕੀ ਐਕਟੀਵਿਟੀਆਂ ਕਰ ਰਿਹਾ, ਕਿਸ ਤਰ੍ਹਾਂ ਗੁਰੂ ਘਰਾਂ 'ਚ ਵਿਚ ਰਿਹਾ, ਕਿਸ ਤਰ੍ਹਾਂ ਦੂਜੀਆਂ ਕਮਿਊਨਿਟੀਆਂ ਨਾਲ ਵਿਚ ਰਿਹਾ, ਕਿਸ ਤਰ੍ਹਾਂ ਮੈਂ ਇਹਨਾਂ ਦੇ ਪੰਜਾਬੀ ਨੂੰ ਪ੍ਰਮੋਟ ਕਰ ਰਿਹਾ, ਸੱਭਿਆਚਾਰ ਨੂੰ ਪ੍ਰਮੋਟ ਕਰ ਰਿਹਾ। ਸੋ ਕਹਿਣ ਦਾ ਭਾਵ ਹੈ ਕਿ ਦੂਜੀਆਂ ਕਮਿਊਨਿਟੀਆਂ ਨਾਲ, ਦੂਜੀਆਂ ਕੰਟਰੀਆਂ ਨਾਲ ਜਿਹੜੇ ਮੇਰੇ ਤਾਲੁਕਾਤ ਸੀ ਜਾਂ ਉਹਨਾਂ ਦੇ ਨਾਲ ਪਿਆਰ, ਜਿਹੜਾ ਅਸੀਂ ਸਤਿਕਾਰ ਸੀ ਜਾਂ ਸਾਂਝੇ ਤੌਰ ਤੇ ਅਸੀਂ ਵਿਚਰਦੇ ਸਨ। ਜਿਸ ਤਰ੍ਹਾਂ ਕਿ ਗ੍ਰੀਨ ਕਾਰਡ ਮੁਹਿੰਮ ਹੈ ਜਿਹੜੀ ਪਿੱਛੇ ਜਿਹੇ ਇੱਕ ਕੈਂਪ ਲਾਇਆ ਸੀ, ਜਿਹੜਾ ਕਿ ਫ੍ਰੀ ਮੈਂ ਕੀਤਾ ਸੀ। ਉਹਦੇ ਵਿੱਚ ਘੱਟੋ ਘੱਟ 10-12 ਕੰਟਰੀਆਂ ਦੇ ਲੋਕਾਂ ਨੇ ਉਹਦੀ ਮਦਦ ਲਈ। ਸੋ ਕਹਿਣ ਦਾ ਭਾਵ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੈ ਓਵਰਨਾਈਟ ਨਹੀਂ ਮਿਲਦੀਆਂ ਹੈ। ਇਹ ਬੰਦੇ ਦੀ ਹਮ, ਸ਼ਖਸੀਅਤ, ਬੰਦੇ ਦੇ ਕੰਮ ਤੇ ਬੰਦੇ ਦਾ ਵਿਚਰਨ ਦਾ ਜਿਹੜਾ ਢੰਗ ਹੈ ਉਹ ਸਾਰੇ ਨੂੰ ਅੰਕਿਤ ਕਰਕੇ ਇਹ ਅਹੁਦਾ ਦਿੱਤਾ ਜਾਂਦਾ ਹੈ। ਔਰ ਇਹ ਅਹੁਦਾ ਬੜਾ ਜ਼ਿੰਮੇਵਾਰ ਅਹੁਦਾ ਹੈ। ਇਹ ਇਕੱਲਾ ਸਿੱਖ ਕਮਿਊਨਿਟੀ ਨੂੰ ਪ੍ਰਮੋਟ ਕਰਨ ਦਾ ਨਹੀਂ ਹੈ। ਇਹ ਸ਼ਾਂਤੀ ਦਾ ਮੈਸੇਜ ਹਰ ਕੰਟਰੀ ਨੂੰ, ਹਰ ਅਵਾਮ ਨੂੰ ਔਰ ਹਰ ਉਸ ਵਿਅਕਤੀ ਨੂੰ ਦੇਣ ਦੀ ਲੋੜ ਹੈ ਜਿੱਥੇ ਕਿ ਕੁੜੱਤਣ ਹੈ। ਜਿਵੇਂ ਹੁਣ ਯੂਕਰੇਨ ਦੇ ਵਿੱਚ ਲੜਾਈ ਚੱਲ ਰਹੀ ਹੈ ਔਰ ਮੈਂ ਬਹੁਤ ਜਲਦੀ ਹੀ ਯੂਕਰੇਨ ਬਾਰਡਰ ਦੇ ਉੱਤੇ ਇੱਕ ਪੀਸ ਡੈਲੀਗੇਟ ਲੈ ਕੇ ਜਾ ਰਿਹਾ ਹੈ, ਜਿਹੜਾ ਕਿ ਉਸ ਬਾਰਡਰ ਤੇ ਅਸੀਂ ਹੋਰਡਿੰਗ ਦਿਖਾ ਕੇ ਕਹਾਂਗੇ ਕਿ ਜਿਹੜਾ ਮਾਨਵਤਾ ਦੀ ਸੋਚ ਹੈ, ਉਸ ਸੋਚ ਨੂੰ ਕੁੜੱਤਣ ਤੋਂ ਉੱਪਰ ਉੱਠ ਕੇ ਜੰਗਾਂ ਜਿਹੜੀਆਂ ਹੈ ਉਹਨਾਂ ਨੂੰ ਸ਼ਾਂਤੀ 'ਚ ਬਦਲ ਕੇ ਜਿਹੜਾ ਹੈ ਏਕੇ ਦਾ ਪ੍ਰਤੀਕ ਬਣੀਏ, ਆਪਣੇ ਮੁਲਕਾਂ ਨੂੰ ਦਾ ਵਿਕਾਸ ਕਰੀਏ, ਆਪਣੀ ਕਮਿਊਨਿਟੀ ਨੂੰ ਪ੍ਰਫੁੱਲਤ ਕਰੀਏ, ਤਾਂ ਜੋ ਆਉਣ ਵਾਲਾ ਜਿਹੜਾ ਭਵਿੱਖ ਹੈ, ਆਉਣ ਜਿਹੜਾ ਵਾਲਾ ਜਿਹੜਾ ਸਾਡਾ ਯੂਥ ਹੈ, ਉਹ ਇਹ ਲਰਨ ਕਰ ਸਕੇ ਕਿ ਅਸੀਂ ਆਪਣੇ ਕੰਟਰੀ ਦਾ ਵਿਕਾਸ, ਆਪਣਾ ਵਿਕਾਸ ਤੇ ਸਾਂਝੀਵਾਲਤਾ ਦਾ ਸੰਦੇਸ਼ ਦੇ ਕੇ ਪਿਆਰ ਸਤਿਕਾਰ ਨੂੰ ਮਜ਼ਬੂਤ ਕਰਕੇ ਅੱਗੇ ਵਧਿਆ ਜਾ ਸਕੇ। ਰਜ਼ਾ ਭਾਈ। ਡਾਕਟਰ ਸਾਹਿਬ ਤੁਸੀਂ ਬੜੀ ਸੋਹਣੀ ਗੱਲ ਕੀਤੀ, ਲੇਕਿਨ ਥੋੜਾ ਜਿਹਾ ਇਸ ਤੇ ਵੀ ਚਾਨਣ ਪਾਉਂਦੇ ਜਾਓ ਕਿ ਜਿਵੇਂ ਤੁਸੀਂ ਜਾ ਰਹੇ ਹੋ ਯੂਕਰੇਨ ਦੇ ਜਾਂ ਯੂਕਰੇਨ ਜਾ ਰਹੇ ਹੋ, ਯੂਕਰੇਨ ਦੇ ਬਾਰਡਰ ਤੇ ਜਾ ਰਹੇ ਹੋ ਇੱਕ ਡੈਲੀਗੇਟਸ ਲੈ ਕੇ ਔਰ ਦੁਨੀਆ ਨੂੰ ਮੈਸੇਜ ਦੇਣਾ ਚਾਹ ਰਹੇ ਹੋ। ਕੀ ਤੁਹਾਨੂੰ ਲੱਗਦਾ ਹੈ ਕਿ ਪਬਲਿਕ ਲੈਵਲ ਤੇ, ਲੋਕਾਂ ਦੇ ਲੈਵਲ ਤੇ, ਦੁਨੀਆ ਦੇ ਵਿੱਚ ਜਿੱਥੇ ਵੀ ਜੰਗ ਲੱਗ ਰਹੀ ਹੈ, ਦੁਨੀਆ ਦੇ ਵਿੱਚ ਜਿੱਥੇ ਵੀ ਲੋਕਾਂ ਨਾਲ ਬੁਰਾ ਹੋ ਰਿਹਾ ਹੈ, ਉਹਦੇ ਤੇ ਇੰਜ ਆਵਾਜ਼ ਚੁੱਕਣੀ ਚਾਹੀਦੀ ਹੈ, ਇੰਜ ਪੀਸ ਤੇ ਕੰਮ ਹੋਣਾ ਚਾਹੀਦਾ ਹੈ? ਔਰ ਦੁਨੀਆ ਦੇ ਵਿੱਚ ਕੀ ਹੋ ਰਿਹਾ ਹੈ ਕੱਲਾ ਤੁਹਾਡੇ ਐਂਡ ਤੋਂ ਬੜੀ ਖੁਸ਼ੀ ਦੀ ਗੱਲ ਹੈ, ਹੋਰ ਕੁਝ ਐਂਡ ਤੋਂ ਹੋ ਰਿਹਾ ਹੈ ਪਬਲਿਕ ਲੈਵਲ ਤੇ, ਸਟੇਟ ਲੈਵਲ ਤੇ ਤਾਂ ਅਸੀਂ ਦੇਖਦੇ ਹਾਂ ਕਿ ਚਲੋ ਹੈ। ਗੱਲ ਤੇ ਉਦੋਂ ਬਣੇਗੀ ਜਦੋਂ ਆਮ ਪਬਲਿਕ ਜਿਹੜੀ ਹੈ ਇਹਨਾਂ ਚੀਜ਼ਾਂ ਦੇ ਅਗੇਂਸਟ ਨਿਕਲੇਗੀ ਕਿ ਸਾਨੂੰ ਜੰਗਾਂ ਨਹੀਂ ਚਾਹੀਦੀਆਂ। ਅਸਲ ਵਿੱਚ ਗੱਲ ਇਹ ਹੈ ਕਿ ਜਿਹੜਾ ਅੱਜ ਦਾ ਯੁੱਗ ਹੈ ਉਹਦੇ ਵਿੱਚ ਹਥਿਆਰਾਂ ਦੀ ਦੌੜ ਲੱਗੀ ਹੋਈ ਹੈ। ਹਰ ਮੁਲਕ ਜਿਹੜਾ ਹੈ ਆਪਣੀ ਸੁਪਰਮੇਸੀ ਜਿਹੜੀ ਹੈ ਦਿਖਾਉਣ ਵਿੱਚ ਲੱਗਿਆ ਹੋਇਆ ਹੈ।
ਔਰ ਹਰ ਇੱਕ ਦੀ ਕੋਸ਼ਿਸ਼ ਹੈ ਕਿ ਮੈਂ ਇੱਕ ਦੂਜੇ ਤੋਂ ਅੱਗੇ ਨਿਕਲ ਸਕਾਂ। ਇਸੇ ਤਰ੍ਹਾਂ ਹੀ ਸਾਡੇ ਮਾਨਵਤਾ ਵਿੱਚ ਵੀ ਇਹ ਹੈਗਾ ਹੈ ਕਿ ਅਸੀਂ ਇੱਕ ਦੂਜੇ ਤੋਂ ਅੱਗੇ ਲੱਗੀਏ। ਜੇ ਇੱਕ ਨੇ ਘਰ ਬਣਾਇਆ ਤਾਂ ਮੈਂ ਉਸ ਤੋਂ ਵੱਡਾ ਬਣਾਵਾਂ, ਇੱਕ ਨੇ ਕਾਰ ਖਰੀਦੀ ਤਾਂ ਉੱਥੋਂ ਵੱਡੀ ਕਾਰ ਖਰੀਦੀ ਜਾਵੇ। ਸੋ ਸਾਡਾ ਜਿਹੜਾ ਮੇਨ ਕੰਮ ਹੈ ਮਾਨਵਤਾ ਦੀ ਸੇਵਾ ਔਰ ਹਿਊਮੈਨਿਟੀ ਦੀ ਸੇਵਾ, ਜਾਂ ਮਾਨਵਤਾ ਦੇ ਵਿੱਚ ਇਕਜੁੱਟ ਹੋ ਕੇ ਜਿਹੜਾ ਹੈ ਮੁਲਕਾਂ ਦੀ ਸੇਵਾ ਕੀਤੀ ਜਾਵੇ, ਹਿਊਮੈਨਿਟੀ ਦੀ ਸੇਵਾ ਕਰਦੇ, ਉਹਦੇ ਵਿੱਚ ਅਸੀਂ ਬੜੇ ਪਿੱਛੇ ਹੈ। ਔਰ ਮੈਨੂੰ ਬੜੀ ਖੁਸ਼ੀ ਹੈ ਕਿ ਜਾਪਾਨ ਦੀ ਜਿਹੜੀ ਇਹ ਯੂਨੀਵਰਸਲ ਪੀਸ ਫੈਡਰੇਸ਼ਨ ਹੈ, ਇਹ ਹਰ ਹਫ਼ਤੇ ਅਰਦਾਸ ਕਰਦੀ ਹੈ। ਔਰ ਮੈਨੂੰ 152ਵੀਂ ਅਰਦਾਸ ਵਿੱਚ ਅਰਦਾਸ ਕਰਨ ਦਾ, ਪ੍ਰਾਰਥਨਾ ਕਰਨ ਦਾ ਮੌਕਾ ਮਿਲਿਆ। ਔਰ ਤੁਹਾਨੂੰ ਵੀ ਇਹ ਪਤਾ ਹੈ ਕਿ ਸਾਡੇ 9 ਗੁਰੂ ਜਿਹੜੇ ਹੈ ਉਹ ਪਾਕਿਸਤਾਨ ਵਿੱਚ ਹੀ ਜਨਮੇ ਹੈ। ਉੱਥੇ ਉਹਨਾਂ ਦੀਆਂ ਜਿਹੜੀਆਂ ਯਾਦਗਾਰਾਂ ਬਣੀਆਂ ਹੋਈਆਂ, ਗੁਰੂ ਘਰ ਬਣੇ ਹੋਏ ਹੈ। ਔਰ ਬਾਬਾ ਨਾਨਕ ਜਿਹੜਾ ਸੀ ਉਹ ਸਾਂਝਾ ਗੁਰੂ ਸੀ, ਹਿੰਦੂਆਂ ਦਾ ਵੀ, ਮੁਸਲਮਾਨਾਂ ਦਾ ਵੀ, ਸਿੱਖਾਂ ਦਾ ਵੀ। ਜਦੋਂ ਉਹ ਮੈਸੇਜ ਮੈਂ ਪ੍ਰਾਰਥਨਾ ਰਾਹੀਂ ਦਿੱਤਾ ਤੇ ਇਹ ਜਿਹੜੇ ਵੀ ਮੁਲਕ ਜਿਹੜੇ ਉਸ ਟਾਈਮ ਪ੍ਰਾਰਥਨਾ ਵਿੱਚ ਜੁੜੇ ਹੋਏ ਸਨ, ਉਹਨਾਂ ਨੇ ਇਹ ਗੱਲ ਦਾਅਵੇ ਨਾਲ ਕਹੀ ਕਿ ਇਸ ਅਰਦਾਸ ਨੂੰ ਅਸੀਂ ਬਾਰ-ਬਾਰ ਸੁਣਾਂਗਾ, ਕਿਉਂਕਿ ਇਹ ਪਹਿਲੀ ਅਰਦਾਸ ਹੈ, ਯੂਨੀਵਰਸਲ ਅਰਦਾਸ ਹੈ, ਜਿਹਦੇ ਵਿੱਚ ਸਭੇ ਸਾਂਝੀਵਾਲ ਸਦਾਇਨ ਦਾ ਮੈਸੇਜ ਦਿੱਤਾ ਗਿਆ ਹੈ। ਔਰ ਏਕੇ ਦਾ ਜਿਹੜਾ ਹੈ ਉਹ ਪ੍ਰਤੀਕ ਨਜ਼ਰ ਆਇਆ ਹੈ, ਕਿਉਂਕਿ ਦੇਖੋ ਨਾਮ ਜਪਣ ਜਾਂ ਅਕਾਲ ਪੁਰਖ ਜਾਂ ਅੱਲਾ ਕੋਲ ਪਹੁੰਚਣ ਦੇ ਤਰੀਕੇ ਵੱਖੋ ਵੱਖਰੇ ਹੈ, ਲੇਕਿਨ ਜਿਹੜਾ ਰੱਬ ਹੈ ਉਹ ਇੱਕ ਹੈ। ਜਦੋਂ ਇਹ ਗੱਲ ਸਾਰੀ ਦੁਨੀਆ ਨੂੰ ਸਮਝ ਆ ਗਈ ਕਿ ਅਸੀਂ ਏਕੇ ਦੇ ਵਿੱਚ ਜੋੜ ਕੇ ਆਪਣੇ ਆਪ ਨੂੰ ਸਟਰੈਂਥਨ ਕਰੀਏ ਔਰ ਦੂਜੀਆਂ ਕੰਟਰੀਆਂ ਨਾਲ ਮਿਲ ਜੁਲ ਕੇ ਕੰਮ ਕਰੀਏ ਔਰ ਵਿਕਾਸ ਨੂੰ ਤਰਜੀਹ ਦੇ ਕੇ ਮਾਨਵਤਾ ਜਿਹੜੀ ਹੈ ਉਹਨੂੰ ਪ੍ਰਫੁੱਲਤ ਕਰੀਏ, ਮੈਂ ਕਹਿੰਦਾ ਕਿ ਉਹ ਦਿਨ ਦੂਰ ਨਹੀਂ ਜਦੋਂ ਕਿ ਸ਼ਾਂਤੀ ਨੂੰ ਬਹਾਲ ਕਰਨ ਵਾਸਤੇ ਹਰ ਜਿਹੜਾ ਅਵਾਮ ਜਾਂ ਹਰ ਵਸਨੀਕ ਜਿਹੜਾ ਹੈ ਜਿਸ ਕੰਟਰੀ 'ਚ ਬੈਠਾ ਹੈ ਉਹ ਆਵਾਜ਼ ਉਠਾਏਗਾ। ਔਰ ਇਹ ਜੰਗਾਂ ਜਿਹੜੀਆਂ ਸ਼ੁਰੂ ਹੋਈਆਂ ਹੈ, ਇਹਨਾਂ ਨੂੰ ਆਪਣੇ ਆਪ ਹੀ ਨਿਜਾਤ ਮਿਲੇਗੀ। ਰਜਾ ਭਾਈ। ਡਾਕਟਰ ਸਾਹਿਬ, ਬੜੀ ਸੋਹਣੀ ਗੱਲ ਤੁਸੀਂ ਕੀਤੀ, ਲੇਕਿਨ ਅਸੀਂ ਇਸ ਨੂੰ ਇੱਕ ਹੋਰ ਪੱਖ ਤੋਂ ਵੀ ਦੇਖ ਲੈਂਦੇ ਹਾਂ ਕਿ ਕਿਆ ਪੀਸ ਕਾਇਮ ਕਰਨ ਵਾਸਤੇ ਇਹ ਤਾਂ ਚਲੋ ਜੰਗ ਹੈ, ਜੰਗ ਦੋਨੋਂ ਕੰਟਰੀਜ਼ ਦੀ ਲੱਗੀ ਹੋਈ ਹੈ, ਇਸ ਨੂੰ ਬੰਦ ਹੋਣਾ ਚਾਹੀਦਾ ਕਿਉਂਕਿ ਪੂਰੀ ਦੁਨੀਆ ਨੂੰ ਇਸ ਦਾ ਨੁਕਸਾਨ ਹੋ ਰਿਹਾ ਹੈ। ਦੁਨੀਆ ਵੰਡੀ ਜਾ ਰਹੀ ਹੈ, ਔਰ ਦੁਨੀਆ ਜਦੋਂ ਵੰਡੀ ਜਾਂਦੀ ਹੈ ਤੇ ਜੰਗਾਂ ਦੇ ਵਿੱਚ ਵੰਡੀ ਜਾਵੇ ਤਾਂ ਨਫ਼ਰਤਾਂ ਦੇ ਵਿੱਚ ਵੰਡੀ ਜਾਂਦੀ ਹੈ। ਉਹ ਮੁਹੱਬਤਾਂ ਤੋਂ ਦੂਰ ਹੋ ਜਾਂਦੀ ਹੈ, ਆਪਸੀ ਸਾਂਝਾਂ ਤੋਂ ਦੂਰ ਹੋ ਜਾਂਦੀ ਹੈ। ਜੰਗ ਤੋਂ ਹਟ ਕੇ ਅਗਰ ਅਸੀਂ ਦੇਖੀਏ ਤਾਂ ਇਸ ਦੁਨੀਆ ਦੇ ਵਿੱਚ ਜਿੱਥੇ ਅਸੀਂ ਬੈਠੇ ਹਾਂ, ਮਾਰਾਮਾਰੀ ਦਾ ਆਲਮ ਹੈ। ਲੋਕਾਂ ਦੇ ਅੰਦਰ ਜਿਹੜੇ ਐਕਸਟ੍ਰੀਮਿਸਟ ਨਜ਼ਰੀਆਤ ਹਨ, ਉਹ ਬੜੇ ਪ੍ਰਮੋਟ ਹੋ ਰਹੇ ਹਨ। ਕੀ ਇਹਨਾਂ ਤੇ ਵੀ ਕੋਈ ਕੰਮ ਕਰਨ ਦੀ ਲੋੜ ਹੈ? ਜਿਸ ਤਰੀਕੇ ਨਾਲ ਤੁਸੀਂ ਹੁਣ ਕਹਿ ਰਹੇ ਹੋ ਕਿ ਚਾਰੋਂ ਧਰਮਾਂ ਦੇ ਲੋਕ ਤੁਸੀਂ ਦੁਬਈ ਆ ਰਹੇ ਹੋ, ਇਸ ਤਰੀਕੇ ਦੇ ਨਾਲ ਕੋਈ ਇੱਕ ਜਿਹੜੀ ਹੈ ਮਲਟੀ ਰਿਲੀਜੀਅਸ ਜਿਹੜੀ ਸਾਂਝ ਹੈ ਉਹ ਵਧਾਈ ਜਾਵੇ। ਜਿਵੇਂ ਬਾਰ-ਬਾਰ ਅਗਰ ਅਸੀਂ ਜਾਈਏ ਤਾਂ ਫਿਰ ਸਾਡਾ ਨੁਕਤਾ, ਸਾਡਾ ਪੁਆਇੰਟ ਉਹੀ ਹੈ। ਇਹ ਦੁਨੀਆ ਦੇ ਵਿੱਚ ਮਾਰਾਮਾਰੀ ਸ਼ਾਇਦ ਉਸ ਵੇਲੇ ਵੀ, ਬੁੱਲੇ ਸ਼ਾਹ ਦੇ ਵੇਲੇ ਵੀ ਇਹੀ ਸੀ, ਬਾਬਾ ਗੁਰੂ ਨਾਨਕ ਦੇ ਵੇਲੇ ਵੀ ਇਹੀ ਸੀ, ਬਾਬਾ ਫਰੀਦ ਦੇ ਵੇਲੇ ਵੀ ਇਹੀ ਸੀ। ਸੋ ਉਹ ਵੀ ਇਹੀ ਰਸਤਾ ਦੇ ਰਹੇ ਸੀ ਕਿ ਇਹ ਪੀਸ ਦਾ ਇੱਕ ਰਸਤਾ ਹੈ। ਉਹ ਰਸਤਾ ਕਿਹੜਾ ਚੁਣਿਆ ਜਾਵੇ ਸਾਰੇ ਧਰਮਾਂ ਦੇ ਵਿਚਕਾਰ? ਜਿਵੇਂ ਰਜਾ ਭਾਈ, 3 ਚੀਜ਼ਾਂ ਤੇ ਜ਼ੋਰ ਦੇਣ ਦੀ ਲੋੜ ਹੈ। ਨੰਬਰ 1 ਤੇ ਸਾਨੂੰ ਜਿਹੜਾ ਆਪਣਾ ਸੱਭਿਆਚਾਰ ਹੈ, ਕਲਚਰ ਹੈ, ਇਹਦੀ ਸਾਂਝ ਪਾਉਣ ਦੀ ਲੋੜ ਹੈ। ਚਾਹੇ ਵੱਖ-ਵੱਖ ਕੰਟਰੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਉਹਨਾਂ ਦੇ ਸੱਭਿਆਚਾਰ ਨੂੰ ਸਾਂਝਾ ਕੀਤਾ ਜਾਵੇ। ਦੂਜਾ ਇਹ ਹੈ ਕਿ ਸਾਡੇ ਧਰਮ ਜਿਹੜੇ ਹੈ ਉਹਨਾਂ ਨੇ ਆਪੋ ਆਪਣੇ ਮਸਜਿਦਾਂ, ਗੁਰਦੁਆਰੇ, ਮੰਦਿਰ ਜਿਹੜੇ ਹੈ ਉਹ ਅਲੱਗ-ਅਲੱਗ ਜਗ੍ਹਾ ਬਣਾਏ। ਮੈਂ ਇਹ ਚਾਹੁੰਦਾ ਹੈ ਕਿ ਸਾਰੇ ਧਰਮ ਜਿਹੜੇ ਹੈ ਉਹ ਆਪਣਾ ਜਿਹੜਾ ਰਿਲੀਜੀਅਸ ਮੁਕਾਮ ਹੈ ਜਾਂ ਉਹ ਬਿਲਡਿੰਗ ਹੈ ਉਹ ਇੱਕ ਜਗ੍ਹਾ ਬਣਾਉਣ, ਜਿੱਥੇ ਹਿੰਦੂ, ਮੁਸਲਿਮ, ਸਿੱਖ, ਈਸਾਈ ਜਿਹੜੇ ਹੈ ਉਹ ਸਾਰੇ ਹੀ ਇਬਾਦਤ ਕਰਨ ਤੋਂ ਬਾਅਦ ਇਕੱਠੇ ਹੋਣ। ਇਕੱਠੇ ਹੋ ਕੇ ਉੱਥੇ ਉਹ ਮੈਸੇਜ ਦੇਣ ਜਿਹੜਾ ਇੱਕ ਦੂਜੀ ਕੰਟਰੀ ਦੇ ਲਈ ਬੈਨੀਫਿਟ ਹੋਵੇ। ਜਿਸ ਤਰ੍ਹਾਂ ਮੈਨੂੰ ਪਤਾ ਲੱਗਾ ਹੈ ਕਿ ਦੁਬਈ ਦੇ ਵਿੱਚ ਉੱਥੋਂ ਦੀ ਗਵਰਨਮੈਂਟ ਨੇ ਜਦੋਂ ਧਰਮ ਦੇ ਬਾਰੇ, ਗੁਰਦੁਆਰੇ ਵਾਸਤੇ, ਮੰਦਿਰ ਵਾਸਤੇ, ਮਸਜਿਦ ਵਾਸਤੇ ਜ਼ਮੀਨ ਮੰਗੀ ਤਾਂ ਉਹਨਾਂ ਨੇ ਪੈਸੇ ਨਹੀਂ ਲਏ, ਉਹਨਾਂ ਨੇ ਫ੍ਰੀ ਇੱਕ ਜਗ੍ਹਾ ਦਿੱਤੀ ਹੈ। ਔਰ ਉਸੇ ਜਗ੍ਹਾ ਮੰਦਿਰ ਵੀ ਬਣਿਆ ਹੈ, ਮਸਜਿਦ ਵੀ ਬਣਿਆ ਹੈ ਔਰ ਗੁਰਦੁਆਰਾ ਵੀ ਬਣਿਆ ਹੈ। ਸੋ ਇਹ ਇੱਕ ਅੱਛਾ ਮੈਸੇਜ ਹੈ ਜਿਹੜਾ ਕਿ ਮੈਂ ਇਹ ਕਹਾਂਗਾ ਪੂਰੇ ਵਰਲਡ ਨੂੰ ਇਹ ਲੈਣਾ ਚਾਹੀਦਾ ਹੈ ਕਿ ਚਲੋ 2-2 3-3 ਧਰਮਾਂ ਦੇ ਜਿਹੜੇ
ਜਗ੍ਹਾ ਹੈਗੀਆਂ ਜਾਂ ਉਹਨਾਂ ਦੇ ਇਬਾਦਤ ਕਰਨ ਦੇ ਬਿਲਡਿੰਗਾਂ ਹੈਗੀਆਂ, ਉਹਨਾਂ ਨੂੰ ਇੱਕ ਜਗ੍ਹਾ ਬਣਾ ਕੇ ਜਿਹੜਾ ਹੈ ਸਭੇ ਸਾਂਝੀਵਾਲ ਦਾ ਜਿਹੜਾ ਮੈਸੇਜ ਦਿੱਤਾ ਜਾ ਸਕਦਾ ਹੈ। ਜਿਹੜੇ ਉਹਨਾਂ ਦੇ ਮਨਾਂ ਦੇ ਵਿੱਚ ਗੱਲ, ਵਿਚਾਰ ਜਾਂ ਇਸ ਤਰ੍ਹਾਂ ਦੇ ਨੈਗੇਟਿਵ ਵਿਊ ਹੈ, ਉਹਨਾਂ ਨੂੰ ਸਾਂਝਾ ਕਰਕੇ ਉਹਨਾਂ ਤੋਂ ਉੱਪਰ ਉੱਠ ਕੇ ਜਿਹੜਾ ਹੈ ਇਸ ਨੂੰ ਅੱਗੇ ਤੋਰਿਆ ਜਾ ਸਕਦਾ ਹੈ। ਜੇ ਅਸੀਂ ਕਲਚਰ ਨੂੰ, ਸੱਭਿਆਚਾਰ ਨੂੰ, ਧਰਮ ਨੂੰ ਤੇ ਆਪਸੀ ਜਿਹੜਾ ਹੈ ਪਿਆਰ ਨੂੰ ਇਸ ਰਾਹੀਂ ਪ੍ਰਫੁੱਲਤ ਕਰਾਂਗੇ ਤੇ ਮੇਰਾ ਖਿਆਲ ਹੈ ਉਹ ਦਿਨ ਦੂਰ ਨਹੀਂ ਜਦੋਂ ਕਿ ਪੂਰੇ ਵਰਲਡ ਦੇ ਵਿੱਚ ਜਿਹੜਾ ਹੈ ਪੀਸ ਤੇ ਸਤਿਕਾਰ ਜਿਹੜਾ ਹੈ ਉਹ ਅਵਾਮ ਵਿੱਚ ਬਣ ਜਾਵੇਗਾ। ਔਰ ਇਸ ਲਈ ਅਸੀਂ ਇਸ ਪੀਸ ਅੰਬੈਸਡਰ ਦੇ ਅਹੁਦੇ ਰਾਹੀਂ ਇਹ ਸੰਦੇਸ਼ ਦੇਵਾਂਗੇ ਔਰ ਹਰ ਕੰਟਰੀ ਜਿੱਥੇ ਵੀ ਜਾਣ ਦਾ ਮੌਕਾ ਮਿਲਿਆ ਉੱਥੇ ਇਹੋ ਹੀ ਗੱਲ ਕੀਤੀ ਜਾਏ ਕਿ ਸਾਡੇ ਜਿਹੜੇ ਆਪਸੀ ਪਿਆਰ, ਸਤਿਕਾਰ ਦੇ ਜਿਹੜੇ ਮੁੱਦੇ ਹੈ, ਉਹਨਾਂ ਨੂੰ ਹੱਲ ਕਰਨ ਵਾਸਤੇ ਸਾਨੂੰ ਸੱਭਿਆਚਾਰ ਦੇ ਜਿਹੜੇ ਹੈ ਸਮਾਗਮ ਉਹ ਇੱਕ ਜਗ੍ਹਾ ਕਰਾਏ ਜਾਣ। ਧਰਮ ਦੇ ਜਿਹੜੇ ਸਾਡੇ ਜਗ੍ਹਾ ਹੈ ਜਾਂ ਧਰਮ ਦੇ ਸਾਡੇ ਗੁਰੂ ਘਰ ਹਨ, ਮੰਦਿਰ ਮਸਜਿਦਾਂ, ਉਹਨਾਂ ਨੂੰ ਇੱਕ ਜਗ੍ਹਾ ਬਣਾਇਆ ਜਾਏ। ਉਹਦੇ ਨਾਲ ਹੀ ਇੱਕ ਹਾਲ ਬਣਾ ਕੇ ਆਪਣੀ ਇਬਾਦਤ ਤੋਂ ਬਾਅਦ ਸਾਂਝੇ ਤੌਰ ਤੇ ਬੈਠ ਕੇ ਜਿਹੜਾ ਹੈ ਵਿਚਾਰਾਂ ਕੀਤੀਆਂ ਜਾ ਸਕਣ, ਤਾਂ ਜੋ ਅਸੀਂ ਮਾਨਵਤਾ ਦਾ ਜਿਹੜਾ ਸੰਦੇਸ਼ ਹੈ ਜਾਂ ਏਕੇ ਦਾ ਜਿਹੜਾ ਸੰਦੇਸ਼ ਹੈ ਉਹ ਪੂਰੇ ਸੰਸਾਰ ਵਿੱਚ ਦੇ ਸਕੀਏ। ਰਾਜਾ ਭਾਈ, ਲੱਗਦਾ ਹੈ ਤੁਸੀਂ ਪੂਰੀ ਦੁਨੀਆ ਘੁੰਮਣ ਦਾ, ਪੂਰੀ ਦੁਨੀਆ ਦੇ ਵਿੱਚ ਰਹਿਣ ਦਾ ਪਲਾਨ ਬਣਾ ਲਿਆ ਹੈ, ਕਿਉਂਕਿ ਅਮਰੀਕਾ ਦੇ ਅੰਦਰ ਤੇ ਦੇਖੋ ਨਾ, ਇਹਨਾਂ ਚੀਜ਼ਾਂ ਦੀ ਬੜੀ ਘੱਟ ਲੋੜ ਹੈ। ਇਹ ਲੋੜ ਹੈ ਬਾਕੀ ਦੁਨੀਆ ਨੂੰ, ਅਮਰੀਕਾ ਦੇ ਅੰਦਰ ਵੀ ਹੈ, ਲੇਕਿਨ ਬਾਕੀ ਦੁਨੀਆ ਨੂੰ ਲੋੜ ਹੈ। ਤੇ ਸਾਨੂੰ ਲੱਗਦਾ ਹੈ ਕਿ ਤੁਸੀਂ ਹੁਣ ਸਫ਼ਰਾਂ ਦੇ ਵਿੱਚ ਰਹੋਗੇ, ਉਹੀ ਸਫ਼ਰ ਜਿਹੜੇ ਬਾਬੇ ਗੁਰੂ ਨਾਨਕ ਦੇ ਸਨ, ਜਿਹੜੇ ਬਾਬਾ ਗੁਰੂ ਨਾਨਕ ਲੋਕਾਂ ਨੂੰ ਮੈਸੇਜ ਦਿੰਦੇ ਸਨ ਪਿਆਰ ਮੁਹੱਬਤ ਦਾ, ਤੇ ਤੁਹਾਨੂੰ ਵੀ ਕੁਦਰਤ ਉਸੇ ਹੀ ਰਸਤੇ ਵੱਲ ਖਿੱਚ ਰਹੀ ਹੈ। ਸੋ ਕੀ ਪਲਾਨ ਹੈ ਅੱਗੇ, ਜਿਵੇਂ ਤੁਸੀਂ ਦੱਸ ਰਹੇ ਸਨ, ਹੋਰ ਇਸ ਤੋਂ ਵੱਧ ਕੇ ਕੀ ਕੀ ਤੁਹਾਡੇ ਜ਼ਿਹਨ ਦੇ ਵਿੱਚ ਹੈ ਕਿ ਕਿਵੇਂ ਤੁਸੀਂ ਲੋਕਾਂ ਨੂੰ ਜੋੜਨਾ ਚਾਹੋਗੇ ਤਾਂ ਜੇ ਇੱਕ ਵੱਡੀ ਆਵਾਜ਼ ਤੁਹਾਡੀ ਆਵਾਜ਼ ਦੇ ਨਾਲ ਜੁੜ ਸਕੇ ਔਰ ਦੁਨੀਆ ਇਸ ਰਸਤੇ ਤੇ ਚੱਲ ਪਵੇ, ਅਮਨ ਦੇ ਰਸਤੇ ਤੇ ਚੱਲ ਪਵੇ। ਅੱਜ ਤੁਸੀਂ ਬੇਸ਼ੱਕ 2-4 ਲੋਕ ਹੋਵੋਗੇ, 10 ਹੋਵੋਗੇ, 20 ਹੋਵੋਗੇ, ਇੱਕ ਵੱਡਾ ਗਰੁੱਪ ਬਣਾਉਣ ਲਈ ਕੀ ਜ਼ਿਹਨ ਦੇ ਵਿੱਚ ਕੁਝ ਆਈਡੀਆਜ਼ ਹੈ? ਰਾਜਾ ਭਾਈ, ਬਹੁਤ ਸੋਹਣਾ ਸਵਾਲ ਤੁਸੀਂ ਕੀਤਾ ਹੈ। ਦੇਖੋ, ਮੈਂ ਤੇ ਹੁਣ ਰਿਟਾਇਰਮੈਂਟ ਏਜ ਦੇ ਹੈਗਾ ਹੈ। ਮੈਂ ਕੱਲ ਹੀ ਘਰਦਿਆਂ ਨੂੰ ਕਿਹਾ ਕਿ ਹੁਣ ਮੇਰਾ ਤੁਸੀਂ ਖਹਿੜਾ ਛੱਡੋ, ਹੁਣ ਮੈਨੂੰ ਮਾਨਵਤਾ ਵੱਲ ਕੁਝ ਕਰਨ ਲਈ ਜਿਹੜਾ ਹੈ ਕਦਮ ਪੁੱਟਣ ਦਿਓ। ਤੇ ਤੁਸੀਂ ਹੈਰਾਨ ਹੋਗੇ ਕਿ ਗੁਰੂ ਦੀ ਐਸੀ ਕਿਰਪਾ ਹੈ, ਸਾਡੇ ਗੁਰੂ ਘਰ ਦੇ ਵਿੱਚ ਬਾਇਪਟਾਈਜ਼ ਜਿਹੜੇ ਅੰਮ੍ਰਿਤਧਾਰੀ ਹੈ ਉਹਨਾਂ ਦਾ ਕੋਈ ਗਰੁੱਪ ਹੈ 100 ਬੰਦਿਆਂ ਦਾ। ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਗਿੱਲ ਸਾਹਿਬ ਵੀ ਤੁਸੀਂ ਬਹੁਤ ਵਧੀਆ ਸੁਭਾਅ ਦੇ ਹੋ, ਉਹ ਬੜੇ ਚਿਰ ਤੋਂ ਵਿਚਰ ਰਹੇ ਹੋ, ਜਿਹਦੇ ਨਾਲ ਵੀ ਜੁੜੇ ਹੋ ਉਹਨੂੰ ਬੜਾ ਪ੍ਰਫੁੱਲਤ ਕੀਤਾ ਹੈ। ਅਸੀਂ 100 ਬੰਦਾ ਤੁਹਾਡੇ ਨਾਲ ਅਸੀਂ ਜੁੜਨਾ ਚਾਹੁੰਦੇ ਹਾਂ। ਤੁਸੀਂ ਕੋਈ ਐਸੀ ਸੰਸਥਾ ਬਣਾਓ ਔਰ ਉਹਦੇ ਨਾਲ ਅਸੀਂ ਪੈਸੇ ਦੀ ਵੀ ਕੋਈ ਪਰਵਾਹ ਨਾ ਕਰਿਓ। ਸੋ ਕਹਿਣ ਦਾ ਭਾਵ ਹੈ ਵੀ ਉਹਨਾਂ ਨੂੰ ਮੇਰਾ ਜਿਹੜਾ ਅਹੁਦਾ ਅੰਬੈਸਡਰ ਫਾਰ ਪੀਸ ਬਹੁਤ ਅੱਛਾ ਲੱਗਾ ਹੈ ਤੇ ਉਹ ਚਾਹੁੰਦੇ ਹਨ ਕਿ ਇਸ ਅਹੁਦੇ ਨਾਲ ਜੁੜ ਕੇ ਕੌਮ ਦੇ ਲਈ, ਮੁਲਕ ਦੇ ਲਈ, ਸੰਸਾਰ ਦੇ ਲਈ ਕੁਛ ਕੀਤਾ ਜਾਵੇ। ਔਰ ਆਉਣ ਵਾਲੇ ਸੰਡੇ ਜਿਹੜਾ ਹੈ ਐਤਵਾਰ ਹੈ, ਜਿਹੜਾ ਪਰਸੋਂ ਹੈ 12 ਤਰੀਕ ਨੂੰ, ਉਸ ਦਿਨ ਮੈਂ ਉਹਨਾਂ ਨਾਲ ਮੀਟਿੰਗ ਕਰਨ ਜਾ ਰਿਹਾ ਔਰ ਪੂਰੀ ਪਲਾਨ ਬਣਾ ਕੇ ਜਿਹੜੀ ਹੈ ਉਹ ਅਖਬਾਰਾਂ ਰਾਹੀਂ ਨਸ਼ਰ ਕਰਾਂਗਾ ਔਰ ਤੁਹਾਡੇ ਟੀਵੀ ਤੇ ਦੁਬਾਰਾ ਆ ਕੇ ਉਹ ਮੈਂ ਦੱਸਾਂਗਾ ਕਿ ਸਾਡਾ ਅੰਬੈਸਡਰ ਫਾਰ ਪੀਸ ਬਣਨ ਦਾ ਮਕਸਦ ਕੀ ਹੈ ਔਰ ਇਹਦੇ ਕੀ ਪ੍ਰਿੰਸੀਪਲ ਹੈ ਤੇ ਕੀ ਕਾਰਜ ਕਰਨੇ ਆ। ਇਹ ਤੁਹਾਨੂੰ ਮੈਂ 1 ਹਫ਼ਤੇ ਦੇ ਅੰਦਰ ਦਿਆਂਗਾ, ਕਿਉਂਕਿ ਅਜੇ ਟਾਈਮ ਬੜਾ ਸ਼ਾਰਟ ਹੈ ਕਿ ਮੈਂ ਅਜੇ ਖੁਦ ਸੋਚ ਰਿਹਾ ਹੈ ਕਿ ਕੀ ਕਰਨਾ ਹੈ, ਕਿਸ ਤਰ੍ਹਾਂ ਕਰਨਾ ਹੈ, ਪਰਿਵਾਰ ਨੂੰ ਵੀ ਨਾਲ ਲੈ ਕੇ ਚੱਲਣਾ ਹੈ, ਆਪਣੇ ਮੁਲਕ ਵਾਲੇ ਵਸਿੰਦਿਆਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ, ਦੂਸਰੀਆਂ ਕੰਟਰੀਆਂ ਦੇ ਜਿਹੜੇ ਸਾਡੇ ਭਰਾ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ। ਇਸ ਲਈ ਏਡੀ ਛੇਤੀ ਮੈਂ ਤੁਹਾਨੂੰ ਪਲਾਨ ਜਿਹੜੀ ਹੈ ਨਹੀਂ ਦੱਸ ਸਕਦਾ, ਲੇਕਿਨ ਆਉਣ ਵਾਲੀ ਟਾਕ ਦੇ ਵਿੱਚ ਮੈਂ ਤੁਹਾਨੂੰ ਪੂਰਾ ਪਲਾਨ ਦਾ ਖਾਕਾ ਦੱਸਾਂਗਾ, ਕਿੱਥੋਂ ਸ਼ੁਰੂ ਕਰਾਂਗਾ। ਪਰ ਮਾਲਕ ਦੀ ਬੜੀ ਕਿਰਪਾ ਹੈ ਕਿ 2 ਤੋਂ 4 ਅਪ੍ਰੈਲ ਮੈਂ ਦੁਬਈ ਜਾ ਰਿਹਾ ਹਾਂ, ਜਿੱਥੋਂ ਇਹਦੀ ਸ਼ੁਰੂਆਤ ਹੋਏਗੀ ਔਰ ਇਫਤਾਰ ਪਾਰਟੀ ਜਿੱਥੇ ਅਸੀਂ ਹਿੰਦੂ, ਸਿੱਖ, ਮੁਸਲਿਮ ਜਿਹੜੇ ਹੈ ਇਕੱਠੇ ਹੋ ਕੇ ਇਹ ਕਰ ਰਹੇ ਆ। ਤੇ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਦੁਬਈ ਦੀ ਧਰਤੀ ਹੈ, ਜਿੱਥੇ ਸਾਂਝੀਵਾਲਤਾ ਦੇ ਤੌਰ ਤੇ ਹਿੰਦੂ, ਮੁਸਲਿਮ, ਸਿੱਖ, ਈਸਾਈ ਇਕੱਠੇ ਤੌਰ ਤੇ ਆਲ ਨੇਬਰਸ ਰਾਹੀਂ ਜਿਹੜਾ ਹੈ ਇਫਤਾਰ ਪਾਰਟੀ ਕਰਨ ਜਾ ਰਿਹਾ, ਉੱਥੋਂ ਇੱਕ ਸਾਂਝਾ ਸੰਦੇਸ਼ ਮਿਲੇਗਾ
ਔਰ ਸਾਂਝੀਵਾਲਤਾ ਨੂੰ ਅੱਗੇ ਲੈ ਕੇ ਤੋਰਨ ਦਾ ਮੌਕਾ ਮਿਲੇਗਾ। ਉਸ ਤੋਂ ਬਾਅਦ ਜਿਹੜਾ ਹੈ ਅਗਲਾ ਪ੍ਰੋਗਰਾਮ ਜਿਹੜਾ ਹੈ ਉਲੀਕਿਆ ਜਾਏਗਾ। ਜਿਵੇਂ-ਜਿਵੇਂ ਪ੍ਰੋਗਰਾਮ ਉਲੀਕੇ ਜਾਣਗੇ, ਉਸਦੀ ਸਾਰੀ ਤਫਸੀਲ ਜਿਹੜੀ ਹੈ ਤੁਹਾਡੇ ਮਾਧਿਅਮ ਰਾਹੀਂ ਸਾਂਝੀ ਕੀਤੀ ਜਾਏਗੀ। ਰਜਾ ਭਾਈ। ਸ਼ੁਕਰੀਆ ਡਾਕਟਰ ਸਾਹਿਬ। ਇਹ ਪੰਜਾਬੀ ਪ੍ਰਚਾਰ ਦਾ ਤਾਂ ਪਰਪਸ ਹੀ ਇਹ ਹੈ ਕਿ ਅੱਛਾਈ ਨੂੰ ਅੱਗੇ ਫੈਲਾਇਆ ਜਾਵੇ, ਭਲੇ ਦੀ ਗੱਲ ਲੋਕਾਂ ਤੱਕ ਪਹੁੰਚੇ ਔਰ ਮਨਾਂ ਦੇ ਵਿੱਚ ਜੋ ਨਫ਼ਰਤ ਹੈ ਉਹ ਘਟੇ, ਆਪਸੀ ਸਾਂਝ ਵਧੇ, ਪਿਆਰ ਵਧੇ। ਤਾਂ ਜੇ ਇਹੀ ਕੁਛ ਦੁਨੀਆ ਦੀ ਤਰੱਕੀ ਹੋਵੇ ਜਾਂ ਕੁਛ ਇੱਕ ਗਰੁੱਪ ਦੀ ਤਰੱਕੀ ਹੋਵੇ, ਪੰਜਾਬਾਂ ਦੀ ਤਰੱਕੀ ਹੋਵੇ, ਪੰਜਾਬ ਦੀ ਤਰੱਕੀ ਹੋਵੇ, ਉਹ ਸਭ ਤੋਂ ਪਹਿਲੇ ਤਾਂ ਇਹ ਹੈ ਕਿ ਲੋਕ ਪੁਰਅਮਨ ਹੋਣਗੇ, ਪੁਰਅਮਨ ਹੋ ਕੇ ਸੋਚਣਗੇ ਤੇ ਇਸ ਖਿੱਤੇ ਦੀ ਤਰੱਕੀ ਹੋਏਗੀ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹਾਂ।